ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 16 ਜੂਨ 2024 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ: ਰੱਬ ਇਨਸਾਨ ਨੂੰ ਬਚਾਉਣ ਵਾਲਾ। ਸੁਨਹਿਰੀ ਮਤਨ: ਮੱਤੀ। ਤੇ ਧਰਤੀ ਉੱਤੇ ਕਿਸੇ ਨੂੰ ਆਪਣਾ ਪਿਓ ਨਾ ਆਖੋ, ਕਿਉਂ ਜੇ ਤੁਹਾਡਾ ਪਿਓ ਇੱਕ ਹੀ ਏ ਜਿਹੜਾ ਅਸਮਾਨੀ ਏ। ਜਵਾਬੀ ਪੜ੍ਹਾਈ। ਜ਼ਬੂਰ: ਮੇਰੀ ਜਾਨ ਨੂੰ ਰੱਬ ਦੀ ਆਸ ਹੀ ਏ, ਮੇਰੀ ਮੁਕਤੀ ਉਹਦੇ ਨਾਲ ਹੀ ਏ। ਉਹ ਇਕੱਲਾ ਹੀ ਮੇਰੀ ਚਟਾਨ ਤੇ ਮੇਰੀ ਮੁਕਤੀ ਏ। ਉਹੀ ਮੇਰਾ ਉੱਚਾ ਬੁਰਜ ਏ, ਮੈਨੂੰ ਬਹੁਤੀ ਜੁੰਬਸ਼ ਨਾ ਹੋਵੇਗੀ। ਐ ਮੇਰੀ ਜਿੰਦੇ, ਰੱਬ ਦੀ ਹੀ ਆਸ ਰੱਖ, ਕਿਉਂ ਜੇ ਉਹਦੇ ਤੋਂ ਹੀ ਮੈਨੂੰ ਉਮੀਦ ਏ। ਮੇਰੀ ਮੁਕਤੀ ਤੇ ਮੇਰੀ ਤਾਕਤ ਰੱਬ ਵੱਲੋਂ ਏ। ਰੱਬ ਹੀ ਮੇਰੀ ਕੁਵਤ ਦੀ ਚਟਾਨ ਤੇ ਮੇਰੀ ਪਨਾਹ ਏ। ਐ ਲੋਕੋ, ਹਰ ਵੇਲੇ ਉਹਦੇ ਉੱਤੇ ਭਰੋਸਾ ਰੱਖੋ, ਆਪਣੇ ਦਿਲ ਦਾ ਹਾਲ ਉਹਦੇ ਸਾਹਮਣੇ ਖੋਲ੍ਹ ਦਿਓ। ਰੱਬ ਸਾਡੀ ਪਨਾਹਗਾਹ ਏ। ਐ ਰੱਬਾ, ਮੇਰੀ ਹਿਫਾਜ਼ਤ ਕਰ, ਕਿਉਂ ਜੇ ਮੈਂ ਤੇਰੇ ਵਿੱਚ ਹੀ ਪਨਾਹ ਲੈਣਾ ਵਾਂ। ਦਰਸੀਵਾਜ਼ ਬਾਈਬਲ ਵਿੱਚੋਂ ਜ਼ਬੂਰ। ਖੁਦਾਵੰਦ ਦਾ ਸ਼ੁਕਰ ਕਰੋ, ਕਿਉਂ ਜੇ ਉਹ ਚੰਗਾ ਏ ਤੇ ਉਹਦੀ ਸ਼ਫਕਤ ਹਮੇਸ਼ਾ ਦੀ ਏ। ਖੁਦਾਵੰਦ ਦੇ ਛੁਡਾਏ ਹੋਏ ਇਹ ਆਖਣ, ਜਿਨ੍ਹਾਂ ਨੂੰ ਉਹਨੇ ਫਿਦਿਆ ਦੇ ਕੇ ਵੈਰੀ ਦੇ ਹੱਥੋਂ ਛੁਡਾ ਲਿਆ ਤੇ ਉਹਨਾਂ ਨੂੰ ਦੇਸ-ਦੇਸ ਵਿੱਚੋਂ ਇਕੱਠਾ ਕੀਤਾ, ਪੂਰਬ ਤੋਂ ਪੱਛਮ ਤੀਕਰ, ਉੱਤਰ ਤੋਂ ਦੱਖਣ ਤੀਕਰ। ਉਹ ਬੀਆਬਾਨ ਵਿੱਚ ਸਹਿਰਾ ਦੀ ਰਾਹ ਉੱਤੇ ਭਟਕਦੇ ਫਿਰੇ, ਉਹਨਾਂ ਨੂੰ ਵਸਣ ਲਈ ਕੋਈ ਸ਼ਹਿਰ ਨਾ ਮਿਲਿਆ। ਉਹ ਭੁੱਖੇ ਤੇ ਧਰਿਆਏ ਸੀ ਤੇ ਉਹਨਾਂ ਦਾ ਦਿਲ ਬੈਠਦਾ ਜਾਂਦਾ ਸੀ। ਤਦ ਆਪਣੀ ਮੁਸੀਬਤ ਵਿੱਚ ਉਹਨਾਂ ਨੇ ਫਰਿਆਦ ਕੀਤੀ ਤੇ ਉਹਨੇ ਉਹਨਾਂ ਨੂੰ ਉਹਨਾਂ ਦੇ ਦੁੱਖਾਂ ਤੋਂ ਰਿਹਾਈ ਦਿੱਤੀ। ਉਹ ਉਹਨਾਂ ਨੂੰ ਸਿੱਧੀ ਰਾਹ ਤੋਂ ਲੈ ਗਿਆ ਤਾਂ ਜੋ ਵਸਣ ਲਈ ਕਿਸੇ ਸ਼ਹਿਰ ਵਿੱਚ ਜਾ ਅਪੜਨ। ਕਾਸ਼ ਭਈ ਲੋਕੀ ਖੁਦਾਵੰਦ ਦੀ ਸ਼ਫਕਤ ਦੀ ਖਾਤਰ ਤੇ ਬਨੀ ਆਦਮ ਲਈ ਉਹਦੇ ਅਜੀਬ ਕੰਮਾਂ ਦੀ ਖਾਤਰ ਉਹਦੀ ਵਡਿਆਈ ਕਰਦੇ, ਕਿਉਂ ਜੇ ਉਹ ਤਰਸਣ ਵਾਲੀ ਜਿੰਦ ਨੂੰ ਰੁਝਾਉਂਦਾ ਏ ਤੇ ਭੁੱਖੀ ਜਿੰਦ ਨੂੰ ਨੇਮਤਾਂ ਨਾਲ ਮਾਲਾਮਾਲ ਕਰਦਾ ਏ। ਯਸਾਇਆ: ਖੁਦਾਵੰਦ ਇੰਜ ਆਖਦਾ ਏ ਭਈ ਮੈਂ ਕਬੂਲੀਅਤ ਦੇ ਵੇਲੇ ਤੇਰੀ ਸੁਣੀ ਤੇ ਮੁਕਤੀ ਦੇ ਦਿਨ ਤੇਰੀ ਮਦਦ ਕੀਤੀ ਤੇ ਮੈਂ ਤੇਰੀ ਹਿਫਾਜ਼ਤ ਕਰਾਂਗਾ। ਲੂਕਾ: ਫਿਰ ਇੰਜ ਹੋਇਆ ਭਈ ਉਹ ਸੱਬਤ ਦੇ ਦਿਨ ਫਰੀਸੀਆਂ ਦੇ ਸਰਦਾਰਾਂ ਵਿੱਚੋਂ ਕਿਸੇ ਦੇ ਘਰ ਖਾਣਾ ਖਾਣ ਗਿਆ। ਯਿਸੂ ਨੇ ਸ਼ਰ੍ਹਾ ਦੇ ਆਲਮਾਂ ਤੇ ਫਰੀਸੀਆਂ ਨੂੰ ਆਖਿਆ। ਲੂਕਾ: ਕਿਸੇ ਬੰਦੇ ਦੇ 2 ਪੁੱਤਰ ਸੀ। ਉਹਨਾਂ ਵਿੱਚੋਂ ਨਿੱਕੇ ਨੇ ਪਿਓ ਨੂੰ ਆਖਿਆ, ਐ ਬਾਪ, ਮਾਲ ਦਾ ਜਿਹੜਾ ਹਿੱਸਾ ਮੇਰਾ ਬਣਦਾ ਏ ਮੈਨੂੰ ਦੇ ਦੇ। ਉਹਨੇ ਆਪਣਾ ਮਾਲ ਮਤਾ ਉਹਨਾਂ ਨੂੰ ਵੰਡ ਦਿੱਤਾ। ਤੇ ਬਹੁਤ ਦਿਨ ਨਾ ਲੰਘੇ ਸੀ ਭਈ ਨਿੱਕਾ ਪੁੱਤਰ ਆਪਣਾ ਸਭ ਕੁਝ ਜਮ੍ਹਾਂ ਕਰਕੇ ਦੂਰ ਦਰਾਜ਼ ਮੁਲਕ ਨੂੰ ਰਵਾਨਾ ਹੋਇਆ ਤੇ ਉੱਥੇ ਆਪਣਾ ਮਾਲ ਬਦ ਚਲਣੀ ਵਿੱਚ ਉਡਾ ਦਿੱਤਾ। ਤੇ ਜਦੋਂ ਸਭ ਕੁਝ ਖਰਚ ਕਰ ਬੈਠਾ ਤੇ ਉਸ ਮੁਲਕ ਵਿੱਚ ਸਖਤ ਕਾਲ ਪਿਆ ਤੇ ਉਹ ਮੁਥਾਜ ਹੋਣ ਲੱਗਿਆ। ਫਿਰ ਉਸ ਮੁਲਕ ਦੇ ਕਿਸੇ ਵਾਸੀ ਦੇ ਕੋਲ ਟੁਰ ਗਿਆ। ਉਹਨੇ ਉਹਨੂੰ ਆਪਣੀਆਂ ਪੈਲੀਆਂ ਵਿੱਚ ਸੂਰ ਚਰਾਣ ਘੱਲਿਆ ਤੇ ਉਹਨੂੰ ਤਾਂਘ ਸੀ ਭਈ ਜਿਹੜੀਆਂ ਫਲੀਆਂ ਸੂਰ ਖਾਂਦੇ ਸੀ ਉਹਨਾਂ ਨਾਲ ਹੀ ਆਪਣਾ ਢਿੱਡ ਭਰੇ, ਪਰ ਕੋਈ ਨਹੀਂ ਸੀ ਦਿੰਦਾ। ਫਿਰ ਉਹਨੇ ਹੋਸ਼ ਫੜ ਕੇ ਆਖਿਆ, ਮੇਰੇ ਪਿਓ ਦੇ ਬਹੁਤ ਸਾਰੇ ਮਜ਼ਦੂਰਾਂ ਨੂੰ ਖੁੱਲੀ ਰੋਟੀ ਮਿਲਦੀ ਏ ਤੇ ਮੈਂ ਇੱਥੇ ਭੁੱਖਾ ਮਰ ਰਿਹਾ ਵਾਂ। ਮੈਂ ਉੱਠ ਕੇ ਆਪਣੇ ਪਿਓ ਦੇ ਕੋਲ ਜਾਵਾਂਗਾ ਤੇ ਉਹਨੂੰ ਆਖਾਂਗਾ, ਐ ਬਾਪ, ਮੈਂ ਅਸਮਾਨ ਦਾ ਤੇ ਤੇਰੀ ਨਜ਼ਰ ਵਿੱਚ ਪਾਪੀ ਆਂ। ਹੁਣ ਐਸ ਕਾਬਲ ਨਹੀਂ ਆ ਵੀ ਫਿਰ ਤੇਰਾ ਪੁੱਤਰ ਖਵਾਵਾਂ। ਮੈਨੂੰ ਆਪਣੇ ਮਜ਼ਦੂਰਾਂ ਵਾਂਗਰ ਰੱਖ ਲੈ। ਤੇ ਉਹ ਉੱਠ ਕੇ ਆਪਣੇ ਪਿਓ ਦੇ ਕੋਲ ਗਿਆ। ਉਹ ਹਲੇ ਦੂਰ ਹੀ ਸੀ ਭਈ ਉਹਨੂੰ ਵੇਖ ਕੇ ਉਹਦੇ ਪਿਓ ਨੂੰ ਤਰਸ ਆਇਆ ਤੇ ਦੌੜ ਕੇ ਉਹਨੂੰ ਸੀਨੇ ਲਾਇਆ ਤੇ ਚੁੰਮਿਆ। ਪੁੱਤਰ ਨੇ ਉਹਨੂੰ ਆਖਿਆ, ਐ ਬਾਪ, ਮੈਂ ਅਸਮਾਨ ਦਾ ਤੇ ਤੇਰੀ ਨਜ਼ਰ ਵਿੱਚ ਪਾਪੀ ਆਂ। ਹੁਣ ਇਸ ਕਾਬਲ ਨਹੀਂ ਰਿਹਾ ਵੀ ਤੇਰਾ ਪੁੱਤਰ ਖਵਾਵਾਂ। ਪੁੱਤਰ ਨੇ ਆਪਣੇ ਨੌਕਰਾਂ ਨੂੰ ਆਖਿਆ, ਵਧੀਆ ਤੋਂ ਵਧੀਆ ਕੱਪੜੇ ਛੇਤੀ ਨਾਲ ਕੱਢ ਕੇ ਉਹਨੂੰ ਪਾਓ ਤੇ ਉਹਦੇ ਹੱਥ ਵਿੱਚ ਛਾਪ ਤੇ ਪੈਰਾਂ ਵਿੱਚ ਜੁੱਤੀ ਪਾਓ ਤੇ ਪਲੇ ਹੋਏ ਲੇਲੇ ਨੂੰ ਲਿਆ ਕੇ ਹਲਾਲ ਕਰੋ ਤਾਂ ਜੋ ਅਸੀਂ ਖਾਈਏ ਤੇ ਖੁਸ਼ੀ ਕਰੀਏ। ਕਿਉਂ ਜੇ ਮੇਰਾ ਇਹ ਪੁੱਤਰ ਮੁਰਦਾ ਸੀ, ਹੁਣ ਜ਼ਿੰਦਾ ਹੋਇਆ, ਗਵਾਚ ਗਿਆ ਸੀ, ਹੁਣ ਮਿਲਿਆ ਏ। ਪਰ ਉਹਦਾ ਵੱਡਾ ਮੁੰਡਾ ਖੇਤਾਂ ਵਿੱਚ ਸੀ।
ਜਦ ਉਹ ਆ ਕੇ ਘਰ ਦੇ ਨੇੜੇ ਅੱਪੜਿਆ ਤੇ ਗਾਣ ਵਜਾਣ ਤੇ ਨੱਚਣ ਟੱਪਣ ਦੀ ਆਵਾਜ਼ ਸੁਣੀ ਤੇ ਇੱਕ ਨੌਕਰ ਨੂੰ ਬੁਲਾ ਕੇ ਪੁੱਛਣ ਲੱਗਿਆ ਭਈ ਇਹ ਕੀ ਹੋ ਰਿਹਾ ਏ। ਉਹਨੇ ਉਹਨੂੰ ਆਖਿਆ ਭਈ ਤੇਰਾ ਭਰਾ ਆ ਗਿਆ ਏ ਤੇ ਤੇਰੇ ਪਿਓ ਨੇ ਪਲਿਆ ਹੋਇਆ ਵੱਛਾ ਜ਼ਬਾ ਕਰਾਇਆ ਏ, ਕਿਉਂ ਜੇ ਉਹਨੂੰ ਸਹੀ ਸਲਾਮਤ ਪਾਇਆ ਏ। ਉਹ ਗੁੱਸੇ ਹੋਇਆ ਤੇ ਅੰਦਰ ਜਾਣਾ ਨਹੀਂ ਚਾਹੁੰਦਾ ਸੀ, ਪਰ ਉਹਦਾ ਪਿਓ ਬਾਹਰ ਜਾ ਕੇ ਉਹਨੂੰ ਮਨਾਉਣ ਲੱਗਿਆ। ਉਹਨੇ ਆਪਣੇ ਪਿਓ ਨੂੰ ਜਵਾਬ ਵਿੱਚ ਆਖਿਆ, ਵੇਖ, ਇੰਨੇ ਵਰ੍ਹਿਆਂ ਤੋਂ ਮੈਂ ਤੇਰੀ ਸੇਵਾ ਕਰਦਾ ਵਾਂ ਤੇ ਕਦੀ ਤੇਰੀ ਹੁਕਮਦੂਲੀ ਨਹੀਂ ਕੀਤੀ, ਪਰ ਮੈਨੂੰ ਤੂੰ ਕਦੀ ਬੱਕਰੀ ਦਾ ਇੱਕ ਬੱਚਾ ਵੀ ਨਹੀਂ ਦਿੱਤਾ ਭਈ ਆਪਣੇ ਯਾਰਾਂ ਦੇ ਨਾਲ ਖੁਸ਼ੀ ਮਨਾਵਾਂ। ਪਰ ਜਦੋਂ ਤੇਰਾ ਪੁੱਤਰ ਆਇਆ ਜਿਨੇ ਤੇਰਾ ਮਾਲ ਕਸਬਿਆਂ ਵਿੱਚ ਉਡਾ ਦਿੱਤਾ ਤੇ ਉਹਦੇ ਲਈ ਤੂੰ ਪਲਿਆ ਹੋਇਆ ਵੱਛਾ ਜ਼ਬਾ ਕਰਾ ਦਿੱਤਾ। ਉਹਨੇ ਉਹਨੂੰ ਆਖਿਆ, ਪੁੱਤਰ, ਤੂੰ ਤੇ ਹਮੇਸ਼ਾ ਮੇਰੇ ਕੋਲ ਏ, ਜੋ ਕੁਝ ਮੇਰਾ ਏ ਉਹ ਤੇਰਾ ਹੀ ਏ। ਅਮਾਲ। ਤੇ ਇੰਜ ਹੋਇਆ ਵੀ ਪਤਰਸ ਹਰ ਥਾਂ ਤੇ ਫਿਰਦਾ ਹੋਇਆ ਮੁਕੱਦਸਾਂ ਦੇ ਕੋਲ ਵੀ ਅੱਪੜਿਆ, ਜਿਹੜੇ ਲੁੱਦਾ ਵਿੱਚ ਰਹਿੰਦੇ ਸੀ। ਉੱਥੇ ਇਨਿਆਸ ਨਾਂ ਦਾ ਇੱਕ ਮਫਲੂਜ ਰਹਿੰਦਾ ਸੀ, ਜਿਹੜਾ 8 ਵਰ੍ਹਿਆਂ ਤੋਂ ਮੰਜੇ ਉੱਤੇ ਪਿਆ ਸੀ। ਪਤਰਸ ਨੇ ਉਹਨੂੰ ਆਖਿਆ, ਐ ਇਨਿਆਸ, ਯਿਸੂ ਤੈਨੂੰ ਸ਼ਿਫਾ ਦਿੰਦਾ ਏ, ਉੱਠ ਆਪ ਹੀ ਆਪਣਾ ਬਿਸਤਰਾ ਵਿਛਾ। ਉਹ ਛੇਤੀ ਨਾਲ ਉੱਠ ਖਲੋਤਾ। ਤਦ ਲੁੱਦਾ ਤੇ ਸ਼ਾਰੂਨ ਦੇ ਸਾਰੇ ਵਸਣ ਵਾਲੇ ਉਹਨੂੰ ਵੇਖ ਕੇ ਖੁਦਾਵੰਦ ਵੱਲ ਫਿਰੇ। ਜ਼ਬੂਰ। ਐ ਰੱਬ, ਆਪਣੀ ਸ਼ਫਕਤ ਦੇ ਮੁਤਾਬਿਕ ਮੇਰੇ ਉੱਤੇ ਰਹਿਮ ਕਰ, ਆਪਣੀ ਰਹਿਮਤ ਦੀ ਕਸਰਤ ਦੇ ਮੁਤਾਬਿਕ ਮੇਰੀਆਂ ਗਲਤੀਆਂ ਮਿਟਾ ਦੇ, ਮੇਰੀ ਬਦੀ ਨੂੰ ਮੈਥੋਂ ਧੋ ਦੇ ਤੇ ਮੇਰੇ ਪਾਪ ਤੋਂ ਮੈਨੂੰ ਪਾਕ ਕਰ। ਐ ਰੱਬ, ਮੇਰੇ ਅੰਦਰ ਪਾਕ ਦਿਲ ਪੈਦਾ ਕਰ ਤੇ ਮੇਰੇ ਬਾਤਨ ਵਿੱਚ ਨਵੀਂ ਰੂਹ ਪਾ। ਮੈਨੂੰ ਆਪਣੇ ਸਾਹਮਣਿਓਂ ਕੱਢ ਨਾ ਤੇ ਆਪਣੀ ਰੂਹ ਨੂੰ ਮੈਥੋਂ ਵੱਖ ਨਾ ਕਰ। ਆਪਣੀ ਮੁਕਤੀ ਦੀ ਖੁਸ਼ੀ ਮੈਨੂੰ ਫੇਰ ਅਨਾਇਤ ਕਰ ਤੇ ਮੁਸਤੈਦ ਰੂਹ ਨਾਲ ਮੈਨੂੰ ਸੰਭਾਲ। ਜ਼ਬੂਰ। ਜਿਵੇਂ ਪਿਓ ਆਪਣੇ ਪੁੱਤਰਾਂ ਉੱਤੇ ਤਰਸ ਖਾਂਦਾ ਏ, ਉਂਝ ਹੀ ਖੁਦਾਵੰਦ ਉਹਨਾਂ ਉੱਤੇ ਜਿਹੜੇ ਉਹਦੇ ਤੋਂ ਡਰਦੇ ਨੇ ਤਰਸ ਖਾਂਦਾ ਏ। ਖੁਦਾਵੰਦ ਦੀ ਸ਼ਫਕਤ ਉਹਦੇ ਤੋਂ ਡਰਨ ਵਾਲਿਆਂ ਉੱਤੇ ਹਮੇਸ਼ਾ ਤੋਂ ਹਮੇਸ਼ਾ ਤਿੱਕਰ ਤੇ ਉਹਦੀ ਸੱਚਾਈ ਪੀੜ੍ਹੀ ਤੋਂ ਪੀੜ੍ਹੀ ਤਿੱਕਰ ਏ। ਕਰੰਥੀਓਂ। ਇਸ ਲਈ ਰੱਬ ਨੇ ਆਖਿਆ ਵੀ ਮੈਂ ਉਹਨਾਂ ਵਿੱਚ ਵਸਾਂਗਾ ਤੇ ਉਹਨਾਂ ਵਿੱਚ ਟੁਰਾਂ ਫਿਰਾਂਗਾ ਤੇ ਮੈਂ ਉਹਨਾਂ ਦਾ ਰੱਬ ਹੋਵਾਂਗਾ ਤੇ ਉਹ ਮੇਰੀ ਉਮਤ ਹੋਣਗੇ। ਇਸ ਵਾਸਤੇ ਖੁਦਾਵੰਦ ਆਖਦਾ ਏ ਭਈ ਉਹਨਾਂ ਵਿੱਚੋਂ ਨਿਕਲ ਕੇ ਵੱਖਰੇ ਰਹੋ ਤੇ ਨਾਪਾਕ ਸ਼ੈ ਨੂੰ ਨਾ ਛੂਹੋ ਤੇ ਮੈਂ ਤੁਹਾਨੂੰ ਕਬੂਲ ਕਰ ਲਵਾਂਗਾ ਤੇ ਤੁਹਾਡਾ ਪਿਓ ਹੋਵਾਂਗਾ ਤੇ ਤੁਸੀਂ ਮੇਰੇ ਪੁੱਤਰ ਤੇ ਧੀਆਂ ਹੋਵੋਗੇ। ਇਹ ਖੁਦਾਵੰਦ ਕਾਦਰ ਮੁਤਲਕ ਦਾ ਅਖਾਨ ਏ। ਜ਼ਬੂਰ। ਰੱਬ ਹਰ ਬਲਾ ਤੋਂ ਤੈਨੂੰ ਮਹਿਫੂਜ਼ ਰੱਖੇਗਾ ਤੇ ਤੇਰੀ ਜਾਨ ਨੂੰ ਮਹਿਫੂਜ਼ ਰੱਖੇਗਾ। ਰੱਬ ਤੇਰੀ ਆਮਦੋਰਫਤ ਵਿੱਚ ਹੋਣ ਤੋਂ ਹਮੇਸ਼ਾ ਤਿੱਕਰ ਤੇਰੀ ਹਿਫਾਜ਼ਤ ਕਰੇਗਾ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਪਿਓ, ਅਬਦੀ ਹਯਾਤੀ, ਕੱਲਾ ਸਿਆਨ, ਇਲਾਹੀ ਅਸੂਲ, ਆਮ ਤੌਰ ਤੇ ਰੱਬ ਅਖਵਾਨ ਵਾਲਾ। ਯਿਸੂ ਨੇ ਕਿਸੇ ਬਦਨੀ ਰਿਸ਼ਤੇ ਨੂੰ ਨਹੀਂ ਮੰਨਿਆ। ਉਹਨੇ ਆਖਿਆ, ਧਰਤੀ ਉੱਤੇ ਕਿਸੇ ਨੂੰ ਆਪਣਾ ਪਿਓ ਨਾ ਆਖੋ, ਕਿਉਂ ਜੇ ਤੁਹਾਡਾ ਪਿਓ ਇੱਕ ਹੀ ਏ ਜਿਹੜਾ ਅਸਮਾਨੀ ਏ। ਉਹਨੇ ਦੁਬਾਰਾ ਆਖਿਆ, ਕੌਣ ਏ ਮੇਰੀ ਮਾਂ ਤੇ ਕੌਣ ਨੇ ਮੇਰਾ ਭਰਾ, ਇਹ ਮਤਲਬ ਦਿੰਦਿਆਂ ਹੋਏ ਭਈ ਉਹ ਹੀ ਨੇ ਜਿਹੜੇ ਉਹਦੇ ਪਿਓ ਦੀ ਮਰਜ਼ੀ ਪੂਰੀ ਕਰਦੇ ਨੇ। ਸਾਡੇ ਕੋਲ ਇਸ ਗੱਲ ਦਾ ਕੋਈ ਰਿਕਾਰਡ ਨਹੀਂ ਏ ਭਈ ਉਹ ਕਿਸੇ ਬੰਦੇ ਨੂੰ ਬਾਪ ਦੇ ਨਾਂ ਤੋਂ ਬੁਲਾਉਂਦਾ ਹੋਵੇ। ਉਹ ਰੂਹ ਰੱਬ ਨੂੰ ਇਕੱਲੇ ਖਾਲਕ ਦੇ ਰੂਪ ਵਿੱਚ ਜਾਣਦਾ ਸੀ ਤੇ ਇਸ ਲਈ ਉਹਨੂੰ ਸਾਰਿਆਂ ਦੇ ਪਿਓ ਦੇ ਤੌਰ ਤੇ ਵੀ ਜਾਣਦਾ ਸੀ। ਸਾਇੰਸ ਵਿੱਚ ਇਨਸਾਨ ਰੂਹ ਦੀ ਔਲਾਦ ਏ। ਉਹਦਾ ਨਸਬ ਸੋਹਣਾ, ਚੰਗਿਆਈ ਤੇ ਪਾਕੀਜ਼ਗੀ ਬਣਾਉਂਦੀ ਏ। ਉਹਦਾ ਅਸਲ ਬਸ਼ਰ ਵਾਂਗਰ ਵੈਸ਼ੀ ਫਿਤਰਤ ਵਿੱਚ ਨਹੀਂ ਏ ਤੇ ਨਾ ਹੀ ਉਹ ਜ਼ਹਾਨਤ ਤਿੱਕਰ ਅਪਣਨ ਤੋਂ ਪਹਿਲਾਂ ਮਾਦੀ ਹਾਲਤਾਂ ਵਿੱਚੋਂ ਲੰਘਦਾ ਏ। ਰੂਹ ਉਹਦੀ ਹਸਤੀ ਦਾ ਪਹਿਲਾ ਤੇ ਅਸਲੀ ਮੰਬਾ ਏ। ਰੱਬ ਉਹਦਾ ਪਿਓ ਏ ਤੇ ਹਯਾਤੀ ਉਹਦੀ ਹਸਤੀ ਦਾ ਕਾਨੂੰਨ ਏ। ਸਾਨੂੰ ਵਜੂਦੀਅਤ ਨੂੰ ਗੁਮਨਾਮ ਰੱਬ ਲਈ ਮਖਸੂਸ ਨਹੀਂ ਕਰਨਾ ਚਾਹੀਦਾ ਜਿਹਦੀ ਅਸੀਂ ਲਾ ਇਲਮੀ ਨਾਲ ਇਬਾਦਤ ਕਰਦੇ ਹਾਂ, ਬਲਕਿ ਹਮੇਸ਼ਾ ਦੇ ਮਮਾਰ ਅਬਦੀ ਪਿਓ ਤੇ ਉਸ ਹਯਾਤੀ ਲਈ ਜਿਹਨੂੰ ਫਾਨੀ ਫਹਿਮ ਵਿਗਾੜ ਨਹੀਂ ਸਕਦਾ, ਨਾ ਹੀ ਫਾਨੀ ਅਕੀਦਾ ਤਬਾਹ ਕਰ ਸਕਦਾ ਹੈ। ਮਸੀਹਤ ਦੀ ਤਾਰੀਖ ਉਸ ਅਸਮਾਨੀ ਪਿਓ
ਕਦਰ ਮੁਤਲਕ ਸਿਆਣ ਦੇ ਦਿੱਤੇ ਹੋਏ ਅਸਰਾਂ ਤੇ ਹਿਫਾਜ਼ਤ ਕਰਨ ਵਾਲੀ ਤਾਕਤ ਦੇ ਸ਼ਾਨਦਾਰ ਸਬੂਤਾਂ ਨੂੰ ਸਾਹਮਣੇ ਲਿਆਉਂਦੀ ਏ, ਜਿਹੜਾ ਇਨਸਾਨ ਨੂੰ ਈਮਾਨ ਤੇ ਸਮਝ ਦਿੰਦਾ ਏ, ਜਿਹਦੇ ਨਾਲ ਉਹ ਆਪਣੇ ਆਪ ਨੂੰ ਬਚਾ ਸਕਦਾ ਏ, ਨਾ ਸਿਰਫ ਅਜ਼ਮਾਇਸ਼ ਤੋਂ ਬਲਕਿ ਜਿਸਮਾਨੀ ਦੁੱਖਾਂ ਤੋਂ ਵੀ। ਇਨਸਾਨ ਦੀ ਦਾਨਿਸ਼ ਪਾਪ ਵਿੱਚ ਤਸਕੀਨ ਨਹੀਂ ਪਾਉਂਦੀ, ਕਿਉਂ ਜੇ ਰੱਬ ਨੇ ਪਾਪ ਨੂੰ ਦੁੱਖ ਸਹਿਣ ਦੀ ਸਜ਼ਾ ਸੁਣਾਈ ਏ। ਗੁਜ਼ਰੇ ਹੋਏ ਕੱਲ ਦੀ ਜਾਦੂਗਰੀ ਨੇ ਅੱਜ ਦੀ ਤਨਵੀਮ ਤੇ ਮਦਹੋਸ਼ੀ ਦੀ ਪੇਸ਼ਨਗੋਈ ਕੀਤੀ। ਸ਼ਰਾਬੀ ਸੋਚਦਾ ਏ ਭਈ ਉਹ ਨਸ਼ੇ ਵਿੱਚ ਖੁਸ਼ ਹੁੰਦਾ ਏ, ਤੇ ਤੁਸੀਂ ਕਦੀ ਮਸਤ ਸ਼ਰਾਬੀ ਤੋਂ ਉਹਦੀ ਖਬਤੀ ਛੁਡਾ ਨਹੀਂ ਸਕਦੇ, ਜਦੋਂ ਤੀਕਰ ਭਈ ਉਹਦੀ ਖੁਸ਼ੀ ਦਾ ਜਿਸਮਾਨੀ ਫਹਿਮ ਇੱਕ ਉੱਚੇ ਫਹਿਮ ਨੂੰ ਕਬੂਲ ਨਹੀਂ ਕਰਦਾ। ਫਿਰ ਉਹ ਆਪਣੇ ਜਾਮ ਤੋਂ ਦੂਰ ਹਟਦਾ ਏ, ਜਿੱਦਾਂ ਡਰਿਆ ਹੋਇਆ ਖਾਬ ਵੇਖਣ ਵਾਲਾ ਬੰਦਾ ਜਿਹੜਾ ਕਿਸੇ ਬਦਖਾਹੀ ਨਾਲ ਜਾਗ ਜਾਂਦਾ ਏ, ਜਿਹੜਾ ਮਸਖਸ਼ੁਦਾ ਫਹਿਮ ਦੀਆਂ ਤਕਲੀਫਾਂ ਦੇ ਨਰਕੇ ਵਿੱਚ ਹੁੰਦਾ ਏ। ਇਹਦੇ ਵਿੱਚ ਖੁਸ਼ੀ ਪਾਉਂਦਿਆਂ ਹੋਏ ਤੇ ਬਸ ਨਤੀਜਿਆਂ ਤੋਂ ਖੌਫਜ਼ਦਾ ਹੋ ਕੇ ਇਹਦੇ ਤੋਂ ਪਰਹੇਜ਼ ਕਰਦੇ ਹੋਏ, ਜਿਹੜਾ ਬੰਦਾ ਗਲਤ ਕੰਮ ਕਰਨਾ ਪਸੰਦ ਕਰਦਾ ਏ, ਉਹ ਨਾ ਤੇ ਇਤਦਾਲ ਪਸੰਦ ਬੰਦਾ ਏ ਤੇ ਨਾ ਹੀ ਇੱਕ ਕਾਬਲ ਇਤਬਾਰ ਮਜ਼ਹਬ ਪਸੰਦ ਬੰਦਾ ਏ। ਮਾਦੇ ਦੀ ਫਰਜ਼ੀ ਹਯਾਤੀ ਉੱਤੇ ਅਕੀਦੇ ਦੇ ਤੇਜ਼ ਤਰੀਨ ਤਜਰਬੇ, ਇਹਦੇ ਇਲਾਵਾ ਸਾਡੀਆਂ ਮਾਯੂਸੀਆਂ ਤੇ ਨਾ ਮੁੱਕਣ ਵਾਲੀਆਂ ਪਰੇਸ਼ਾਨੀਆਂ ਸਾਨੂੰ ਇਲਾਹੀ ਮੁਹੱਬਤ ਦੀਆਂ ਬਾਹਾਂ ਵਿੱਚ ਤਕੇ ਹੋਏ ਬਾਲਾਂ ਵਾਂਗਰ ਅਪੜਾ ਦਿੰਦੇ ਨੇ। ਫਿਰ ਅਸੀਂ ਇਲਾਹੀ ਸਾਇੰਸ ਵਿੱਚ ਹਯਾਤੀ ਨੂੰ ਸਿੱਖਣਾ ਸ਼ੁਰੂ ਕਰਦੇ ਹਾਂ। ਰਿਹਾਈ ਦੇ ਐਸ ਅਮਲ ਤੋਂ ਬਗੈਰ ਕੀ ਤੂੰ ਲੱਭਣ ਨਾਲ ਰੱਬ ਨੂੰ ਪਾ ਸਕਦਾ ਹੈ? ਕਿਸੇ ਬੰਦੇ ਦਾ ਆਪਣੇ ਆਪ ਨੂੰ ਗਲਤੀ ਤੋਂ ਬਚਾਉਣ ਦੀ ਬਜਾਏ ਸੱਚਾਈ ਦੀ ਤਾਂਘ ਕਰਨਾ ਬਹੁਤਾ ਸੌਖਾ ਹੈ। ਇਨਸਾਨ ਕ੍ਰਿਸਚਨ ਸਾਇੰਸ ਦੀ ਸਿਆਣ ਨੂੰ ਲੱਭ ਸਕਦੇ ਨੇ, ਪਰ ਉਹ ਕ੍ਰਿਸਚਨ ਸਾਇੰਸ ਵਿੱਚੋਂ ਹਸਤੀ ਦੀਆਂ ਹਕੀਕਤਾਂ ਨੂੰ ਕੋਸ਼ਿਸ਼ ਦੇ ਬਗੈਰ ਚੁਣਨ ਦੇ ਕਾਬਿਲ ਨਹੀਂ ਹੋਣਗੇ। ਇਹ ਇਖਤਲਾਫ ਹਰ ਤਰ੍ਹਾਂ ਦੀ ਗਲਤੀ ਨੂੰ ਛੱਡਣ ਤੇ ਚੰਗਿਆਈ ਦੇ ਇਲਾਵਾ ਕੋਈ ਦੂਜਾ ਸ਼ਾਉਰ ਨਾ ਰੱਖਣ ਦੀ ਕੋਸ਼ਿਸ਼ ਕਰਨ ਨਾਲ ਬਣਿਆ ਹੈ। ਮੁਹੱਬਤ ਦੀ ਸੇਧ ਦੇਣ ਵਾਲੀ ਮੁਲਾਮਤ ਦੇ ਰਾਹੀਂ ਰਾਸਤਬਾਜ਼ੀ, ਅਮਨ ਤੇ ਪਾਕੀਜ਼ਗੀ ਵੱਲ ਸਾਡੇ ਵਧਣ ਵਿੱਚ ਮਦਦ ਕੀਤੀ ਜਾਂਦੀ ਹੈ, ਜਿਹੜੇ ਸਾਇੰਸ ਦੇ ਇਮਤਿਆਜ਼ੀ ਨਿਸ਼ਾਨ ਨੇ। ਸੱਚਾਈ ਦੇ ਬਹੁਤੇ ਕੰਮਾਂ ਨੂੰ ਵੇਖਦਿਆਂ ਹੋਏ ਅਸੀਂ ਰੁਕਦੇ ਹਾਂ, ਰੱਬ ਦੀ ਉਡੀਕ ਕਰਦੇ ਹਾਂ। ਫਿਰ ਅਸੀਂ ਉਸ ਵੇਲੇ ਤੀਕਰ ਅੱਗੇ ਵੱਧਦੇ ਹਾਂ ਜਦੋਂ ਤੀਕਰ ਲਾਮਹਿਦੂਦ ਖਿਆਲ ਵਜਦ ਵਿੱਚ ਨਹੀਂ ਆਉਂਦਾ ਤੇ ਗੈਰ ਮੁਸੱਦਕਾ ਨਜ਼ਰੀਏ ਨੂੰ ਇਲਾਹੀ ਜਲਾਲ ਤੀਕਰ ਉੱਚਾ ਨਹੀਂ ਉਡਾਇਆ ਜਾਂਦਾ। ਖੁਦਪਰਸਤੀ ਇੱਕ ਮਜ਼ਬੂਤ ਜਿਸਮ ਤੋਂ ਬਹੁਤੀ ਗੈਰ ਸ਼ਫਾਫ ਏ। ਸਾਬਰ ਰੱਬ ਦੀ ਸਾਬਰ ਤਾਬਿਆਦਾਰੀ ਵਿੱਚ ਆਓ, ਗਲਤੀ, ਖੁਦ ਇਰਾਦੀ, ਖੁਦ ਜਵਾਜ਼ੀ ਤੇ ਖੁਦਪਰਸਤੀ ਦੇ ਸਖਤ ਪੱਥਰ ਨੂੰ ਪਿਆਰ ਦੇ ਮਹਿਲੂਲ ਨਾਲ ਹੱਲ ਕਰਨ ਲਈ ਕੋਸ਼ਿਸ਼ ਕਰੀਏ, ਜਿਹੜਾ ਰੂਹਾਨੀਅਤ ਦੇ ਖਿਲਾਫ ਜੰਗ ਕਰਦਾ ਏ ਤੇ ਇਹ ਪਾਪ ਤੇ ਮੌਤ ਦਾ ਕਾਨੂੰਨ ਏ। ਉਹ ਇਲਾਹੀ ਸਿਆਣ ਜਿਨੇ ਇਨਸਾਨ ਨੂੰ ਬਣਾਇਆ ਆਪਣੀ ਸੂਰਤ ਤੇ ਸ਼ਬੀਹ ਨੂੰ ਕਾਇਮ ਰੱਖਦਾ ਏ। ਇਨਸਾਨੀ ਸਿਆਣ ਰੱਬ ਦੇ ਮੁਖਾਲਫ ਏ ਤੇ ਇਹਨੂੰ ਮੁੱਕਣਾ ਚਾਹੀਦਾ ਏ, ਜਿਵੇਂ ਭਈ ਪੌਲੂਸ ਰਸੂਲ ਵਾਜ਼ਿਆ ਕਰਦਾ ਏ। ਜਿਹੜਾ ਵਜੂਦ ਰੱਖਦਾ ਏ ਉਹ ਬਸ ਇਲਾਹੀ ਸਿਆਣ ਤੇ ਉਹਦਾ ਖਿਆਲ ਏ। ਇਸੇ ਸਿਆਣ ਵਿੱਚ ਸਾਰੀ ਹਸਤੀ ਹਮਸਾਜ਼ ਤੇ ਅਬਦੀ ਹੁੰਦੀ ਏ। ਸਿੱਧਾ ਜਾਂ ਤੰਗ ਰਾਸਤਾ ਇਸ ਸੱਚਾਈ ਨੂੰ ਵੇਖਣ ਤੇ ਮੰਨਣ, ਇਸ ਤਾਕਤ ਨੂੰ ਮੰਨਣ ਤੇ ਸੱਚਾਈ ਦੀ ਰਾਹ ਉੱਤੇ ਟੁਰਨ ਲਈ ਏ। ਕਿਉਂ ਜੇ ਰੱਬ ਹੀ ਸਭ ਕੁਝ ਏ, ਇਸ ਲਈ ਉਹਦੇ ਨਾ ਹੋਣ ਦੀ ਕੋਈ ਗੁੰਜਾਇਸ਼ ਹੀ ਨਹੀਂ ਏ। ਰੱਬ ਰੂਹ ਨੇ ਸਭ ਕੁਝ ਇਕੱਲਿਆਂ ਹੀ ਬਣਾਇਆ ਤੇ ਉਹਨੂੰ ਚੰਗਾ ਆਖਿਆ। ਇਸ ਲਈ ਬੁਰਿਆਈ ਚੰਗਿਆਈ ਦੀ ਮੁਖਾਲਫ ਹੁੰਦਿਆਂ ਹੋਏ ਗੈਰ ਅਸਲੀ ਏ ਤੇ ਰੱਬ ਦੀ ਬਣਾਈ ਹੋਈ ਨਹੀਂ ਹੋ ਸਕਦੀ। ਇੱਕ ਪਾਪੀ ਨੂੰ ਇਸ ਅਸਲੀਅਤ ਤੋਂ ਹੌਸਲਾ ਨਹੀਂ ਮਿਲ ਸਕਦਾ ਭਈ ਸਾਇੰਸ ਬੁਰਿਆਈ ਦੀ ਗੈਰ ਅਸਲੀਅਤ ਨੂੰ ਜ਼ਾਹਿਰ ਕਰਦੀ ਏ। ਕਿਉਂ ਜੇ ਪਾਪੀ ਬੁਰਿਆਈ ਦੀ ਅਸਲੀਅਤ ਨੂੰ ਸੰਵਾਰਦਾ ਏ, ਉਸ ਸ਼ੈ ਨੂੰ ਅਸਲੀ ਬਣਾਉਂਦਾ ਏ ਜਿਹੜੀ ਅਸਲੀ ਨਹੀਂ ਏ, ਤੇ ਇੰਜ ਕਹਿਰ ਦੇ ਦਿਨ ਲਈ ਗਜ਼ਬ ਇਕੱਠਾ ਕਰਦਾ ਏ। ਉਹ ਆਪਣੇ ਖਿਲਾਫ ਇੱਕ ਹੌਲਨਾਕ ਗੈਰ ਅਸਲੀਅਤ ਵਿੱਚ ਜਾਗਣ ਦੇ ਖਿਲਾਫ ਸਾਜ਼ਿਸ਼ ਵਿੱਚ ਰਲ ਜਾਂਦਾ ਏ, ਜਿਹਦੇ ਨਾਲ ਉਹ ਧੋਖਾ ਖਾਂਦਾ ਏ। ਬਸ ਉਹ ਲੋਕ ਜਿਹੜੇ ਪਾਪ ਤੋਂ ਤੌਬਾ ਕਰਦੇ ਤੇ ਗੈਰ ਅਸਲੀਅਤ ਨੂੰ ਤਰਕ ਕਰਦੇ ਨੇ, ਉਹ ਹੀ ਬੁਰਿਆਈ ਦੀ ਗੈਰ ਅਸਲੀਅਤ ਨੂੰ ਪੂਰੇ ਤੌਰ ਤੇ ਸਮਝ ਸਕਦੇ ਨੇ। ਇਸਲਾਹ ਇਸ ਸਮਝ ਤੋਂ ਪੈਦਾ ਹੁੰਦੀ ਏ ਭਈ ਬੁਰਿਆਈ ਵਿੱਚ ਕਾਇਮ ਰਹਿਣ ਵਾਲਾ ਕੋਈ ਸਕੂਨ ਨਹੀਂ ਏ, ਤੇ ਸਾਇੰਸ ਦੇ ਮੁਤਾਬਕ ਚੰਗਿਆਈ ਲਈ ਹਮਦਰਦੀ ਰੱਖਣ ਤੋਂ ਪੈਦਾ ਹੁੰਦੀ ਏ, ਜਿਹੜੀ ਇਸ ਲਾਫਾਨੀ ਸੱਚਾਈ ਨੂੰ ਜ਼ਾਹਰ ਕਰਦੀ ਏ ਭਈ ਨਾ ਖੁਸ਼ੀ, ਨਾ ਪੀੜ, ਨਾ ਭੁੱਖ, ਨਾ ਜਜ਼ਬਾ ਮਾਦੇ ਤੋਂ ਜਾਂ ਮਾਦੇ ਵਿੱਚ ਵਜੂਦ ਰੱਖ ਸਕਦਾ ਏ, ਜਦਕਿ ਇਲਾਹੀ ਸਿਆਣ ਖੁਸ਼ੀ, ਪੀੜ ਜਾਂ ਡਰ ਤੇ ਇਨਸਾਨੀ ਸਿਆਣ ਦੀ ਸਾਰੀ ਪਾਪ ਆਲੂਦ ਭੁੱਖ ਦੇ ਝੂਠੇ ਅਕੀਦਿਆਂ ਨੂੰ ਬਰਬਾਦ ਕਰ ਸਕਦਾ ਏ। ਇਹ ਬਸ ਰੂਹ ਦੀ ਵਡਿਆਈ ਨੂੰ ਮੰਨਣ ਨਾਲ ਹੋਵੇਗਾ, ਜਿਹੜਾ ਰੂਹ ਦੇ ਦਾਅਵਿਆਂ ਨੂੰ ਖਤਮ ਕਰਦਾ ਏ ਭਈ ਬਸ਼ਰ ਫਾਨੀਅਤ ਨੂੰ ਮੁਕਾ ਦੇਣ ਤੇ ਕਿਸੇ ਮਜ਼ਬੂਤ ਰੂਹਾਨੀ ਤਾਲੁਕ ਨੂੰ ਲੱਭਣ, ਜਿਹੜਾ ਇਨਸਾਨ ਨੂੰ ਹਮੇਸ਼ਾ ਲਈ ਆਪਣੇ ਬਣਾਉਣ ਵਾਲੇ ਵੱਲੋਂ ਲਾਜ਼ਮੀ ਇਲਾਹੀ ਸ਼ਬੀਹ ਵਿੱਚ ਕਾਇਮ ਰੱਖਦਾ ਏ।
ਫਿਰ ਇਨਸਾਨ ਉਹਦੀ ਸੂਰਤ ਉੱਤੇ ਪਿਓ ਵਾਂਗਰ ਕਾਮਲ, ਹਯਾਤੀ ਵਿੱਚ ਲਾਜ਼ਵਾਲ, ਉਹਦੇ ਇਲਾਹੀ ਪਿਆਰ ਵਿੱਚ ਸੱਚਾਈ ਦੇ ਨਾਲ, ਮਸੀਹ ਦੇ ਨਾਲ ਰੱਬ ਵਿੱਚ ਪੋਸ਼ੀਦਾ ਪਾਇਆ ਜਾਵੇਗਾ, ਜਿੱਥੇ ਇਨਸਾਨੀ ਸਿਆਣ ਨੇ ਇਨਸਾਨ ਨੂੰ ਨਹੀਂ ਵੇਖਿਆ। ਰੱਬ ਹਯਾਤੀ ਜਾਂ ਜ਼ਹਾਨਤ ਏ, ਜਿਹੜਾ ਜਾਨਵਰਾਂ ਤੇ ਇਹਦੇ ਨਾਲ ਇਨਸਾਨਾਂ ਦੀ ਵੀ ਪਛਾਣ ਤੇ ਇਨਫਰਾਦੀਅਤ ਨੂੰ ਬਣਾਉਂਦਾ ਤੇ ਬਚਾ ਕੇ ਰੱਖਦਾ ਏ। ਐ ਸਾਡੇ ਪਿਓ, ਤੂੰ ਜਿਹੜਾ ਅਸਮਾਨ ਉੱਤੇ ਹੈ, ਐ ਸਾਡੇ ਮਾਦਰ ਪਿਦਰ ਪਿਓ, ਕਾਦਰ ਹਮਾਹੰਗ। ਤੇ ਰੱਬ ਸਾਨੂੰ ਅਜ਼ਮਾਇਸ਼ ਵਿੱਚ ਨਹੀਂ ਪਾਉਂਦਾ, ਬਲਕਿ ਸਾਨੂੰ ਪਾਪ, ਬਿਮਾਰੀ ਤੇ ਮੌਤ ਤੋਂ ਬਚਾਉਂਦਾ ਏ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਂ ਤੋਂ ਨਿਕਲ ਜਾਣ, ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਏ, ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਪਈ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਇਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।